ਚੱਲ ਓਏ ਆ ਲੈ ਉਹ ਤੋਂ ਲੈ ਕੇ ਆ ਦੇਸੀ ਹਰ ਚੀਜ਼ ਦੇਸੀ ਲੈ ਲੈਨੇ ਕੋਈ ਗੱਲ ਨਹੀਂ, ਬਾਪੂ ਦੀ ਪੈਨਸ਼ਨ ਆਉਂਦੀ ਹੈ ਕੋਈ ਨਹੀਂ। ਹਾਂ ਬਾਪੂ ਕੋ ਬਹੁਤ ਉਹਨਾਂ ਦੀ ਰਹਿਮਤ ਆ। ਆ ਲੈ ਉਹ ਆ ਕੇ ਲੈ ਆ ਸਾਰਿਆਂ ਪੈਸਿਆਂ ਦੀ ਲੈ ਆ ਆ ਦੇਖੋ ਜੀ ਤੁਹਾਡੇ ਪਿੰਡ ਦੇ ਲੋਕ ਕਿੰਨਾ ਚਾਹ ਕਰਦੇ ਆ ਇੱਥੇ ਅਜੇ ਵੀ। ਇੱਥੇ ਸੀਗੀ ਕੋਈ ਆ ਜਿੱਥੇ ਹੁਣ ਖੜੇ ਆ ਨਾ ਚੌਂਕ ਦੇ ਵਿੱਚ। ਇਹ ਪਾਪਾ ਜੀ ਅਰਜੁਨ ਆ, ਇਹਨੂੰ ਵੀ ਨਾਲ ਲੈ ਕੇ ਆਏ ਜੀ। ਆ ਸਕੂਲ ਆ ਗਿਆ ਉਹ ਨਾਲ ਇਹਨੂੰ ਦਿਖਾਉਣ ਲਈ ਲੈ ਕੇ ਆਏ ਜੀ ਨਾਲ। ਹੈਲੋ ਜੀ, ਅਸਲਾਮ ਵਾਲੇਕਮ ਸਾਰੇ ਦੋਸਤਾਂ ਨੂੰ ਜਿਹੜੇ ਜੁੜੇ ਸਾਡੇ ਨਾਲ। ਅੱਜ ਦਾ ਇੱਕ ਹੋਰ ਐਪੀਸੋਡ। ਅਸੀਂ ਇਸ ਵੇਲੇ ਮੇਰੇ ਸ਼ਹਿਰ ਲੈਲਪੁਰ ਦੇ ਵਿੱਚ ਤੇ ਸਾਡੇ ਨਾਲ ਸੁਖ ਭਾਜੀ ਸ਼ੇਰਗਿੱਲ, ਇਹ ਆਪਣੇ ਨਾਨਕੇ ਜਾਣਾ ਚਾਹੁੰਦੇ ਨੇ। ਨਾਨਕੇ ਕਿੱਥੇ ਆ? ਨਾਨਕੇ ਮੇਰੇ ਹੁਸ਼ਿਆਰਪੁਰ ਦੇ ਵਿੱਚ ਆ ਵੈਸੇ, ਮੋਨਾ ਕਲਾਂ ਪਿੰਡ ਆ। ਤੇ ਮੇਰੇ ਨਾਨੀ ਜੀ ਉਹ ਇੱਧਰੋਂ ਗਏ ਆ ਚੱਕ 275 ਕਾਲਾ 75 ਵੀ ਆ, ਕਰਤਾਰਪੁਰ ਵੀ ਲਾਗੇ ਦੋਵੇਂ ਪਿੰਡ। 275 ਮੈਂ ਫਿਰ ਇੱਕ ਵਾਰੀ ਪੁੱਛ ਲਾਂਗਾ ਕਰਕੇ। ਵੈਸੇ 275 ਦੋਵੇਂ ਫਿਰ ਲੈ ਲਾਗੇ ਦੋਵੇਂ ਫਿਰ ਲਾਂਗੇ। ਦੋਵੇਂ ਫਿਰ ਲਾਂਗੇ ਹਾਂਜੀ। ਸੋ ਉੱਥੇ ਚੱਲੇ ਆ ਲੈ ਕੇ ਇਹਨਾਂ ਨੂੰ, ਇਹਨਾਂ ਦੇ ਨਾਨਕੇ। ਤੇ ਕੀ ਦੱਸਿਆ ਨਾਨੀ ਹੋਣਾ ਨੇ? ਨਾਨੀ ਹੁਣੀ ਸਾਰਾ ਦੱਸਿਆ ਸੀਗਾ ਐਕਚੁਅਲੀ ਉਹਨਾਂ ਦਾ, ਜੋ ਵੀ ਪਿੱਛੇ ਜਿਵੇਂ ਉਹਨਾਂ ਦੇ ਬ੍ਰਦਰ ਸੀਗੇ ਜਾਂ ਉਹਨਾਂ ਦੇ ਬਜ਼ੁਰਗ ਰਹਿ ਕੇ ਗਏ ਆ, ਤੇ ਉਹਨਾਂ ਦਾ ਕਿਵੇਂ ਕਾਰੋਬਾਰ ਸੀਗਾ ਇੱਥੇ। ਤੇ ਆਈ ਥਿੰਕ ਉਹਨਾਂ ਦੇ ਮਕਾਨ ਵੀ ਹੈਗੇ ਆ। ਅੱਜ ਹੀ ਮੇਰੀ ਗੱਲ ਹੋਈ ਸੀ ਉਹਨਾਂ ਨਾਲ। ਤੇ ਨਾਨੀ ਜੀ ਤਾਂ ਮੇਰੇ ਨਹੀਂ ਹੈਗੇ, ਪਰ ਮੇਰੇ ਮਾਮਾ ਜੀ ਨਾਲ ਹੋਈ ਸੀ। ਤੇ ਉਹ ਦੱਸ ਕੇ ਗਏ ਸਾਡਾ ਇੱਕ ਹਜੇ ਵੀ ਕਮਰਾ ਬੰਦ ਪਿਆ ਸੀ। ਉਹ ਕਹਿੰਦੇ ਵੀ ਜੇ ਖੋਲ੍ਹਿਆ ਤੇ ਉੱਥੋਂ ਸਮਾਨ ਜ਼ਰੂਰ ਲਾਇਆ ਸਾਡਾ। ਅੱਛਾ ਹਾਂਜੀ। ਤੇ ਚਲੋ ਖੋਲੋ ਫਿਰ ਜਾ ਕੇ ਕਮਰਾ। ਚਲੋ ਜੀ ਚੱਲਦੇ ਆਪਾਂ 275 ਵੇਖਦੇ ਆ ਇਹਨਾਂ ਦੇ ਨਾਨਕਿਆਂ ਦਾ ਪਿੰਡ। अस्सलाम वालेकुम बाबा जी। 275 ਦੇ ਹੀ ਹੋ? 275 ਵਸੇਂਦੇ ਹੋ ਜਾਂ ਇੰਡੀਆ ਤੋਂ ਆਏ ਹੋ? ਇੰਡੀਆ ਤੋਂ 47 ਵੇਲੇ ਆਏ ਹੋ। ਤਾਂ ਕਿਹੜੇ ਇੰਡੀਆ ਤੋਂ ਕਿੱਥੋਂ ਆਏ ਹੋ? ਕਿਹੜੇ ਪੰਜਾਬ ਤੋਂ? ਕਿਹੜੇ ਯਾਨੀ ਜ਼ਿਲ੍ਹੇ ਤੋਂ? ਜ਼ਿਲ੍ਹਾ ਜਲੰਧਰ, ਪਿੰਡ ਮਿਆਣੀ। ਅੱਛਾ, ਪਿੰਡ ਮਿਆਣੀ ਤੇ ਜ਼ਿਲ੍ਹਾ ਜਲੰਧਰ। ਬੰਦਾ ਮਿਲਾਈਏ ਤੁਹਾਨੂੰ? ਜਲੰਧਰ ਦਾ ਬੰਦਾ ਮਿਲਾਈਏ ਤੁਹਾਨੂੰ? ਬਣਾ ਦਿਓ। ਅੱਛਾ ਚੱਲ ਅਰਜਨ ਮੇਲ। ਆਹ ਬੰਦਾ ਜਲੰਧਰੋਂ ਆਇਆ ਅੱਜ। ਹਾਂਜੀ ਬਾਬਾ ਜੀ, ਮੈਂ ਜਲੰਧਰ ਤੋਂ ਆਇਆ। ਜਲੰਧਰ ਆਈ ਹੈ? ਹਾਂ, ਆਹ ਬੱਚਾ ਵੀ ਜਲੰਧਰੋਂ ਆਇਆ, ਛੋਟਾ। ਇਹ ਹੈ ਜਲੰਧਰ, ਪਿਛਲੇ ਜਲੰਧਰੋਂ। ਇਹ ਆ ਜਿਹੜਾ ਉਧਰੋਂ ਇੰਡੀਆ ਦੀ ਸਾਈਡ ਦਾ। ਅੱਛਾ ਅੱਛਾ। ਇੰਡੀਆ ਤੋਂ ਆਏ ਨੇ, ਇੰਡੀਆ ਤੋਂ। ਅੱਛਾ, ਹੁਣ ਮੈਨੂੰ ਇਹ ਦੱਸੋ ਕਿ ਇੱਥੇ ਦਾ ਕੋਈ ਵਸਿੰਦਾ, ਇਸ ਪਿੰਡ ਦਾ ਕੋਈ ਹੈ ਬਾਬਾ ਜਿਹੜਾ 47 ਤੋਂ ਪਹਿਲੇ ਇੱਥੇ ਰਹਿੰਦਾ ਹੋਵੇ? ਬਾਬਾ ਹੋਵੇ ਲੇਕਿਨ ਉਮਰ ਉਹਦੀ ਹੋਵੇ ਬਾਬਾ। ਇੱਥੇ ਘਰ ਜਿਹੜੇ ਮਲਕਾਂ ਦੇ ਆ ਨਾ, ਹਾਂ, ਉਹਨਾਂ ਵਿੱਚੋਂ ਲੱਭਣਾ। ਕਿਹੜੇ ਪਾਸੇ ਨੇ ਘਰ ਉਹਨਾਂ ਦੇ? ਜਿੱਧਰ ਨਿਗਾਹ ਮਾਰਦਾ ਬਾਬੇ ਸਾਰੇ ਮਰ ਹੀ ਗਏ ਆ। ਕੋਈ ਨਹੀਂ, ਕੋਈ ਤੇ ਮਾੜਾ ਮੋਟਾ ਬਚਿਆ ਹੋਣਾ। ਇੱਕ ਚੌਕ ਆ, ਹਾਂ ਇੱਕ ਚੌਕ ਅਗਲਾ। ਠੀਕ ਹੈ। ਉਸ ਤੋਂ ਅਗਲੇ ਚੌਕ ਦੇ ਵਿੱਚ ਜਾ ਕੇ ਪੁੱਛੋ, ਉੱਥੇ ਮਲਕਾਂ ਦੇ ਸਾਰੇ ਘਰ ਆ। ਮਲਕਾ ਦੇ ਘਰ ਨੇ, ਉਹੀ ਵਸਿੰਦੇ ਸਨ ਇੱਥੋਂ ਦੇ। ਹਾਂਜੀ ਵਸਿੰਦੇ। ਠੀਕ ਹੈ। ਤੇ ਇਹ 275 ਹੀ ਹੈ ਨਾ? 275 ਇਹ ਵੀ ਆ ਜੀ। ਇਹ ਕਰਤਾਰਪੁਰ ਕਹਿੰਦੇ ਨੇ। ਚਲੋ ਠੀਕ ਹੈ, ਮਿਹਰਬਾਨੀ। ਆ ਨਹਿਰ ਆ ਨਾ ਰੱਖ ਬਰਾਂਜ। ਅੱਛਾ ਅੱਛਾ ਜੀ, ਮਿਹਰਬਾਨੀ। ਉਹ ਸੇਵਾ ਕਰੀਏ ਤੇ ਮਿਹਰਬਾਨੀ ਜੀ, ਮਿਹਰਬਾਨੀ। ਕੀ ਨਾਮ ਹੈ ਬਾਬਾ ਜੀ ਤੁਹਾਡਾ? ਮਕਬੂਲ ਅਹਿਮਦ। ਅੱਛਾ, ਇੱਥੋਂ ਦਾ ਬੰਦਾ ਕੋਈ ਬਾਬਾ ਵਸਿੰਦਾ ਹੈ ਤੇ ਕੋਈ ਬਾਬਾ ਜਿਹੜਾ ਕੋਈ ਵਸਿੰਦਾ ਹੋਵੇ ਇਸ ਪਿੰਡ ਦਾ? ਬਹਾਦਰ ਅਲੀ ਗੁੱਜਰ, ਉਹ ਤੇ ਸਾਨੂੰ ਸਾਰਾ ਪਤਾ ਲੱਗ ਬਹਾਦਰ ਅਲੀ ਗੁੱਜਰ, ਟੈਂਕੀ ਵਾਲੇ ਚੌਂਕ 'ਚ? ਉਹ ਇਧਰਲੇ ਪਾਸੇ ਨਾਲ ਹੀ ਹੋਟਲ ਨਵਾਂ ਬਣਿਆ। ਹਾਂ, ਇੱਕ ਦੋ ਚੌਂਕ ਛੱਡ ਕੇ ਅੱਛਾ। ਅੱਗੇ ਉਹ ਬੈਠਾ ਹੋਣਾ ਸੀਗਾ। ਨਹੀਂ, ਬਹਾਦਰ ਅਲੀ ਗੁੱਜਰ ਉਹ ਇੱਥੋਂ ਦਾ ਵਸਿੰਦਾ ਹੈ? ਨਹੀਂ ਜੀ, ਉਤੋਂ ਆਇਆ। ਨਹੀਂ, ਸਾਨੂੰ ਇੱਥੋਂ ਦਾ ਬੰਦਾ ਚਾਹੀਦਾ, ਇੱਥੋਂ ਦਾ ਵਸਿੰਦਾ। ਮਰਗਾਂ ਜਾਉਂ
ਜਾਂ ਬਾਬਾ ਜੀ ਤੁਹਾਡੀ ਉਮਰ ਕਿੰਨੀ ਹੈ? ਨਾਮ ਤੁਹਾਡਾ ਕੀ ਹੈ ਪਹਿਲਾਂ? ਮੇਰਾ ਨਾਮ ਬਹਾਦਰ ਅਲੀ ਬਹਾਦਰ ਅਲੀ। ਖਿਆਰ। ਠੀਕ ਹੈ ਜੀ। ਤੇ ਤੁਸੀਂ ਉਧਰੋਂ ਆਏ ਹੋ? ਉਧਰੋਂ ਆਏ ਇੰਡੀਆ ਵਾਲੇ ਪੰਜਾਬ ਤੋਂ। ਤੇ ਕਿਹੜੀ ਜਗ੍ਹਾ ਤੋਂ ਆਏ ਜੀ ਤੁਸੀਂ? ਚਮਟਾਂ ਤੋਂ। ਚਮਟਾ ਲੁਧਿਆਣੇ ਦੇ ਕੋਲ। ਲੁਧਿਆਣਾ ਠੀਕ ਹੈ ਜੀ। ਤੀਸਰੇ ਚੌਥੇ ਮੀਲ ਤੇ ਆ ਲੁਧਿਆਣੇ ਦੇ ਨਾਲ। ਲੁਧਿਆਣਾ ਕੋਲ ਚੌਥੇ ਮੀਲ ਤੇ ਆ। ਠੀਕ ਹੈ ਜੀ। ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੀ ਦੇਖੀ ਹੈ? ਹਾਂਜੀ ਹਾਂਜੀ। ਉਹ ਸਾਡੀ ਬਾਰਡਰ ਦੇ ਨਾਲ ਹੀ ਹੈ। ਠੀਕ ਹੈ ਜੀ। ਤੇ ਤੁਸੀਂ ਕਿੰਨੇ ਸਾਲ ਦੇ ਸੀਗੇ ਜਦੋਂ ਇੱਧਰ ਆਏ? ਇਹ ਬੱਚੇ ਉਮਰ ਮਤਲਬ ਤੁਸੀਂ 6-7 ਸਾਲ? ਬਿਲਕੁਲ ਬਾਹੋਸ਼। ਸਾਰਾ ਯਾਦ ਹੈ ਤੁਹਾਨੂੰ? ਸਭ ਕੁਝ ਯਾਦ ਹੈ ਕਿ ਇਹਨਾਂ ਕੋਲ ਇਹ ਗੱਲ ਪੁੱਛੋ ਕਿ ਇਸੇ ਪਿੰਡ ਆ ਕੇ ਬੈਠੇ ਸਨ? ਇਸੇ ਵੇਲੇ ਆ ਕੇ ਬੈਠੇ ਤੁਸੀਂ ਉੱਥੇ ਤੁਹਾਡੀ ਉਮਰ ਸਿੱਧੇ? ਕਿੰਨੀ ਹੈ ਇਸ ਟਾਈਮ? 85 ਸਾਲ। 85 ਸਾਲ ਉਮਰ ਹੈ। ਜਦੋਂ ਤੁਸੀਂ ਇੱਥੇ ਆਏ ਸੀ, ਜਿਹੜੇ ਘਰ ਸਨ ਕਿਹੜੇ ਕਿਹੜਾ ਕਿੱਥੇ ਕੋਈ ਇੱਥੇ ਦੇ ਲੋਕ ਵਸਿੰਦੇ ਕੋਈ ਹੁਣ ਹੈ ਨੇ? ਇੱਥੇ ਵਸਿੰਦੇ ਹੈਗੇ ਨੇ ਲੇਕਿਨ ਸਿਆਣਿਆਂ ਵਿੱਚੋਂ ਕੋਈ ਨਹੀਂ ਹੈਗਾ। ਅੱਛਾ। ਹਾਂਜੀ ਨਾਨਾ ਜੀ ਬਾਬਾ ਜੀ ਨੇ ਨਾਮ ਬਾਬਾ ਜੀ ਦਾ ਕੀ ਸੀਗਾ? ਬਹਾਦਰ ਜੀ। ਹਾਂਜੀ ਕਰਿਆ ਜੀ। हेलो ਹੈਲੋ हेलो जी ਹੈਲੋ ਹੈਲੋ। हाँ जी मैं छोटा सी उदों 7-8 साल ਦਾ ਸੀ ਜਿਸ ਵੇਲੇ ਅਸੀਂ ਪਾਕਿਸਤਾਨ ਬਣਿਆ ਜੀ ਤੇ ਮੇਰੇ ਤਾਇਆ ਜੀ ਦਾ ਨਾਮ ਸੀਗਾ ਤਾਰਾ ਸਿੰਘ ਜੀ। ਭਰਾ ਸੀਗੇ ਬਰਿਆਮ ਸਿੰਘ, ਤਾਰਾ ਸਿੰਘ, ਬਰਿਆਮ ਸਿੰਘ, ਉਜਾਗਰ ਸਿੰਘ, ਸੋਹਣ ਸਿੰਘ। ਇਹਨਾਂ ਨੇ ਇੱਥੇ ਕੋਈ ਮੇਰੇ ਪ੍ਰੋਬਲਮ ਵੀ ਹੋਈ ਸੀ ਤੇ ਜਿਹਦੇ ਕਰਕੇ ਫਿਰ ਇਹਨਾਂ ਨੂੰ ਕੁਝ ਚਿਰ ਤਿੰਨਾਂ ਜਣਿਆਂ ਨੂੰ ਸਜ਼ਾ ਵੀ ਹੋਈ ਸੀ ਥੋੜੀ ਜਿਹੀ। ਅੱਛਾ ਜੀ। ਕਿਸੇ ਨੇ ਇਹਨਾਂ ਨੂੰ ਕਿਸੇ ਨੂੰ ਮਾਰਤਾ ਤੇ ਇਹਨਾਂ ਨੇ ਫਿਰ ਉਹ ਪਾਣੀ ਰੋਕਦੇ ਸੀਗੇ, ਉਸ ਗੱਲ ਤੋਂ ਹੋਈ ਸੀ। ਤੇ ਬਾਕੀ ਸਾਡਾ ਜਿਹੜਾ ਘਰ ਜਿਸ ਵੇਲੇ ਸਕੂਲ ਤੋਂ ਨਾਲ ਪਹਿਲਾਂ ਉਰਲੇ ਪਾਸੇ ਉਦੋਂ ਤਾਂ ਪੱਧਰਾ ਜਿਹਾ ਸੀ, ਹਾਂ, ਉਦੋਂ ਪੱਧਰਾ ਹੀ ਹੁੰਦਾ ਸੀ ਸਾਡਾ। ਹਾਂਜੀ। ਤੇ ਘਰ ਸੀਗਾ ਸਾਡੇ 4 ਘਰ ਸੀਗੇ ਪਹਿਲੇ ਸਕੂਲ ਤੋਂ ਨੇੜੇ ਆਉਂਦੇ ਤੇ ਨਾ ਥਾਂ ਛੱਡ ਕੇ ਤਾਂ ਫਿਰ ਬਾਅਦ ਚ ਹੋਰ ਐਡ ਹੋਏ। ਉਹ ਗਲੀ ਜਿਹੜੀ ਪਹਿਲੀ ਬਣਦੀ ਉਹਦੇ ਚ ਦੂਜਾ ਛਿੰਬਿਆਂ ਦਾ ਵੀ ਘਰ ਸੀ। ਕਹਾਂ ਜਾ ਕੇ ਫਿਰ ਉਹ ਸਿੱਧੀ ਬਾਰ-ਬਾਰ ਗੁਰਦੁਆਰਾ ਆ। ਹਾਂ ਗੁਰਦੁਆਰਾ ਬਣਾਇਆ ਸੀ ਉਦੋਂ ਅਸੀਂ। ਹਾਂਜੀ। ਤੇ ਉਹਦੇ ਨੇੜੇ ਕਬਰਸਤਾਨ ਵੀ ਸੀਗਾ ਇੱਧਰਲੇ ਪਾਸੇ। ਕਬਰਸਤਾਨ ਵੀ ਹੈਗਾ ਸੀ। ਕੀ ਸਿਆਣ ਵਾਲਾ ਪਤਾ ਹੋਣਾ। ਬਸ ਉਹ ਹੋਈ ਠੀਕ ਹੈ ਪਿੰਡ। ਹਾਂਜੀ ਹਾਂਜੀ। ਤੇ ਉਹ ਤੁਹਾਨੂੰ ਕਿਸੇ ਦਾ ਨਾਂ ਚੇਤਾ ਕਿਸੇ ਦਾ ਨਾਂ? ਮੈਂ ਅਸਲੀ ਨਾਂ ਜਿਹੜਾ ਪਤਾ ਨਾ ਮੈਨੂੰ ਸਿਰਫ ਜੈਤਾ ਸਿੰਘ ਦਾ ਪਤਾ। ਉਹ ਸ਼ਾਇਦ ਤੁਸੀਂ ਉਸ ਵਕਤ ਤੁਹਾਨੂੰ ਯਾਦ ਹੈ ਜਾਂ ਨਹੀਂ ਹੈ। ਉਹ ਹਾਪਸੇ ਦੇ ਵਿੱਚ ਬੈਠੇ ਹਾਂ ਅਸੀਂ ਜੈਤਾ ਸਿੰਘ ਦੇ। ਜੈਤਾ ਸਿੰਘ। ਅੱਛਾ ਜੀ। ਹਾਂਜੀ ਹਾਂਜੀ। ਜੈਤਾ ਸਿੰਘ ਦਾ ਮੈਨੂੰ ਨਹੀਂ ਯਾਦ ਗਿਆ। 8-7 ਸਾਲ ਦੀ ਉਮਰ ਸੀ, ਦੱਸਦੇ ਨੇ। ਅੱਛਾ ਜੀ। ਉਹ ਤੁਹਾਡਾ ਜਿਹੜਾ ਤੁਸੀਂ ਆਹ ਦੱਸਿਆ ਨਾ, ਨਕਸ਼ਾ ਦੱਸਿਆ ਘਰ ਦਾ, ਉਹ ਸਕੂਲ ਦੇ ਸਾਹਮਣੇ ਜਿਹੜੀ ਗਲੀ ਆਉਂਦੀ ਸੀ, ਉਹ ਅਗਰ ਦੇਖਣਾ ਚਾਹੁੰਦਾ ਤੁਹਾਡੇ ਬਰਖੁਰਦਾਰ ਦਾ ਦਿਖਾ ਦੇ। ਪਤਾ ਲੱਗ ਗਿਆ ਨਾ ਤੁਹਾਨੂੰ ਭਾਈ? ਹੁਸ਼ਿਆਰਪੁਰੀਆਂ ਦੀ ਪੱਤੀ ਸੀ ਜਾਂ ਲੁਧਿਆਣੀਆਂ ਦੀ? ਨਹੀਂ, ਇਹ ਤਾਂ ਬਾਅਦ ਚ ਸੀ। ਨਹੀਂ ਪਹਿਲਾਂ ਦੀ। ਅੱਛਾ, ਇਹ ਦੱਸਿਆ ਜੀ। ਉਹ ਕਹਿੰਦੇ ਨੇ ਇੱਥੇ 2 ਪੱਤੀਆਂ ਸਨ, ਹੁਸ਼ਿਆਰਪੁਰ ਵਾਲਿਆਂ ਦੀ ਸੀ ਤੇ ਲੁਧਿਆਣੇ ਵਾਲਿਆਂ ਦੀ ਪੱਤੀ ਸੀ। ਕਿਹੜੀ ਸਾਈਡ ਤੇ ਘਰ ਸੀ ਆਪਣਾ? ਹੁਸ਼ਿਆਰਪੁਰ ਵਾਲੀਆਂ ਉਹ ਹੁਸ਼ਿਆਰਪੁਰੀ। ਹੁਣ ਵੀ ਉੱਥੇ ਹੁਣ ਵੀ ਜਲੰਧਰੀਏ ਬੈਠੇ ਹੁਸ਼ਿਆਰਪੁਰ। ਚਲੋ ਇਹਨਾਂ ਨੂੰ ਪੱਤੀ ਦਾ ਪਤਾ ਲੱਗ ਗਿਆ। ਹੁਣ ਅਸੀਂ ਘਰ ਵੇਖ ਸਕਨੇ ਹਾਂ, ਯਾਨੀ ਮਤਲਬ ਉਹ ਜਗ੍ਹਾ ਵੇਖ ਸਕਨੇ। ਹੋ ਸਕਦਾ ਹੈ ਕਿ ਉਹ ਘਰ ਭਾਵੇਂ ਨਾ ਹੋਵੇ, ਘਰ ਭਾਵੇਂ ਨਾ ਹੋਵੇ, ਲੇਕਿਨ ਹੁਣ ਉਹ ਜਗ੍ਹਾ ਵੇਖ ਕੇ ਤੇ ਅਸੀਂ ਆਉਨੇ ਆ। ਨਹੀਂ ਸਾਡੇ ਵਾਲੇ ਘਰ ਦੇ ਨਾਲ ਦਾ ਘਰ ਆ। ਤਿੰਨ ਪੱਤੀਆਂ ਸੀਗੀਆਂ ਦੋ। ਪੱਤੀ ਜਵੱਦੀ ਹਾਂ ਸੀਗੇ ਇੱਧਰਲੇ ਪਾਸੇ, ਇੱਧਰ ਕਹਿੰਦੇ ਲੁਧਿਆਣੀ। ਜਵੱਦੀ ਵਾਲੇ ਪਰੇ ਦੂਜੇ ਪਾਸੇ ਸੀਗੇ ਜਵੱਦੀ ਦੇ ਪੱਦੀ ਵਾਲੇ ਲੁਧਿਆਣੀਏ ਸੀ। ਠੀਕ ਹੈ। ਆਹ ਦੋ ਵੀ ਮੋਗੇ ਲੁਧਿਆਣਿਆਂ ਦੇ ਸੀ। ਉਹ ਮੋਗੀ ਸੀ। ਚਲੋ ਚੰਗਾ ਹੋ ਗਿਆ ਜੀ। ਅਸੀਂ ਹੁਣ ਇਹਨਾਂ ਬੰਦਿਆਂ ਨੂੰ, ਇਹ ਸਾਰੇ ਅਸਲ 'ਚ ਵਸਿੰਦੇ ਨਹੀਂ ਇੱਥੋਂ ਦੇ, ਇਹ ਵੀ ਆਏ ਨੇ ਉੱਥੋਂ ਇੰਡੀਆ ਤੋਂ, ਬਟ ਵਸਿੰਦੇ ਜਿਹੜਾ ਕੋਈ ਹੈ ਸੀ, ਉਹ ਕਹਿੰਦੇ ਨੇ ਕਿ ਉਹ ਹੁਣ ਉਸ ਉਮਰ ਦਾ ਰਿਹਾ ਨਹੀਂ ਹੈ। ਅੱਛਾ। ਹਾਂਜੀ, ਲੇਕਿਨ ਇਹ ਜਿਹੜੇ ਲੋਕ ਨੇ ਜਿਨ੍ਹਾਂ ਬਜ਼ੁਰਗਾਂ ਕੋਲ ਅਸੀਂ ਬੈਠੇ ਆ, ਇਹ ਵੀ ਓਨੀ ਹੀ ਉਮਰ ਸੀ ਜਿੰਨੀ ਤੁਹਾਡੀ ਉਮਰ ਹੈ ਨਾ ਇਸ ਟਾਈਮ। ਸੇਮ ਏਜ ਹੈ ਤੁਹਾਡੀ ਇਹਨਾਂ ਦੀ। ਇਹ ਲੁਧਿਆਣੇ ਤੋਂ ਉੱਠ ਕੇ ਇੱਥੇ ਆ ਕੇ ਬੈਠੇ ਨੇ। ਫਿਰ ਇਹਨਾਂ ਨੇ ਇੱਥੋਂ ਦੇ ਪਿੰਡ ਦੇ ਜਿਹੜੇ ਲੋਕ ਹੋਣਗੇ ਉਹਨਾਂ ਕੋਲ ਗੱਲਾਂ ਸੁਣੀਆਂ, ਸਾਰਾ ਉਹ ਵੇਖਿਆ ਨਾ। ਤੇ ਹੁਣ ਹਾਂਜੀ, ਹੁਣ ਸਾਨੂੰ ਇਹ ਪਤਾ ਲੱਗ ਜਾਏਗਾ ਕਿ ਤੁਹਾਡਾ ਘਰ ਕਿਹੜੇ ਪਾਸੇ ਸੀ। ਅੱਛਾ। ਠੀਕ ਕਰੋ ਗੱਲ ਤੁਸੀਂ। ਹਾਂਜੀ ਨਾਨਾ ਜੀ। ਹਾਂਜੀ ਓਕੇ। ਤੇ ਅਸੀਂ ਕੋਈ ਨਹੀਂ ਤੁਹਾਨੂੰ ਵੀਡੀਓ ਕਾਲ ਕਰਦੇ ਆ ਜਾ ਕੇ। ਬਸ 5 ਮਿੰਟ ਤੱਕ ਜਾਂਦੇ ਉਧਰ ਨੂੰ। ਹਾਂਜੀ ਠੀਕ ਹੈ। ਹਾਂਜੀ ਓਕੇ। ਲਓ ਜੀ, ਤੁਹਾਡਾ ਤਕਰੀਬਨ ਉਹਨਾਂ ਨੂੰ ਗੱਲ ਕਰਾਉਣ ਦਾ ਥੋੜਾ ਜਿਹਾ ਐਡਵਾਂਟੇਜ ਹੋ ਗਿਆ।
ਕਿ ਉਸ ਜਗ੍ਹਾ ਦਾ ਪਤਾ ਲੱਗ ਗਿਆ ਵਾ। ਇਹ ਆਪ ਪੱਤੀ ਸੀ ਹੁਸ਼ਿਆਰਪੁਰੀਆਂ ਦੀ। ਉਹ ਹੁਣ ਵੀ ਹੁਸ਼ਿਆਰਪੁਰ 'ਚ ਹੀ ਬੈਠੇ ਉੱਥੇ ਉਹੀ ਤੈਨੂੰ ਦੱਸਦਾ ਨਾ, ਉਹ ਸਾਡੇ ਕੋਲ ਨੰਬਰਦਾਰੀ ਵੀ ਹੁਸ਼ਿਆਰਪੁਰੀਆਂ ਵਾਲੀ ਹੈ। ਓਕੇ ਓਕੇ। ਤੇ ਇਹ ਨੰਬਰਦਾਰ ਨੇ ਜੋ ਉਹ ਪੂਰੀ ਪੱਤੀ ਉਹ ਸੀ। ਅਸੀਂ ਵੀ ਲੁਧਿਆਣੇ ਤੋਂ ਆ, ਸਾਡਾ ਪਿੰਡ ਬੈਰਸਾਲਾ ਸੀ ਅੱਛਾ ਅੱਛਾ ਅੱਛਾ। ਤੇ ਉੱਥੇ ਦੇ ਨੰਬਰਦਾਰਾਂ ਨਾਲ ਤਾਂ ਸਾਡਾ ਰਾਬਤਾ ਹੁੰਦਾ ਰਹਿੰਦਾ ਡੇਲੀ। ਗਲਜੀਤ ਸਿੰਘ, ਆ ਵਧੀਆ ਹੋ ਗਿਆ ਸੋਸ਼ਲ ਮੀਡੀਆ ਨਾਲ। ਹਾਂ ਗਲਜੀਤ ਸਿੰਘ ਆ ਉਹ, ਓਕੇ ਓਕੇ। ਤੇ ਰੋਜ਼ ਹੁੰਦਾ ਰਹਿੰਦਾ ਸਾਡਾ। ਤੇ ਇਹਨਾਂ ਦੇ ਵੀ ਉੱਥੋਂ ਝਮਟਾਂ ਜੋ ਇੱਥੇ ਵੀ ਬੰਦੇ ਆਉਂਦੇ ਜਾਂਦੇ ਰਹਿੰਦੇ ਆ, ਲੇਕਿਨ ਸਾਡੇ ਆ ਜਿਹੜੇ ਬਜ਼ੁਰਗ ਆ ਨਾ, ਜਾਂ ਸਾਡੇ ਇਹਨਾਂ ਤੋਂ ਵੱਡੇ ਜਿਹੜੇ ਸਾਡੇ ਬਜ਼ੁਰਗ ਸੀ ਫੌਤ ਹੋ ਗਏ ਵਿੱਚ, ਇਹ ਹਜੇ ਤਾਈਂ ਇਹ ਦੇਸ਼ ਦਾ ਨਾਂ ਕਦੀ ਦੇਸ਼ ਨਹੀਂ ਲਿਆ, ਉਹਨੂੰ ਦੇਸ਼ ਕਹਿੰਦੇ ਆ। ਚਲੋ ਜੀ ਵਧੀਆ ਲੱਗਾ। ਹੁਣ ਅਸੀਂ ਚੱਲਣੇ ਆ ਉੱਥੇ ਜਿੱਥੇ ਭਾਈ ਤੁਹਾਡੀ ਪੱਤੀ ਜਿੱਥੇ ਤੁਹਾਡੇ ਵੱਡੇ ਵਡੇਰੇ ਰਹਿੰਦੇ ਰਹੇ, ਉਸ ਜਗ੍ਹਾ ਤੇ ਜਾ ਕੇ ਵੇਖਨੇ ਆ, ਦੱਸਦੇ ਨੇ ਕਿ ਹੁਣ ਉਹ ਘਰ ਤੇ ਬਦਲ ਗਏ ਨੇ, ਘਰ ਉਹਨਾਂ ਢਾਹ ਦਿੱਤੇ ਪਰ ਉਹ ਰਹੇ ਨਹੀਂ। ਤੇ ਜਗ੍ਹਾ ਆ ਕੋਈ ਸ਼ਾਇਦ ਕੋਈ ਨਿਸ਼ਾਨੀ ਨਾ ਵੀ ਲੱਭੇ, ਚਲੋ ਉਹ ਜਗ੍ਹਾ ਦੇ ਲਾਗੇ ਲਾਗੇ ਪਹੁੰਚ ਗਏ ਅਸੀਂ, ਯਾਨੀ ਪਿੰਡ ਵੀ ਰਾਈਟ ਮਿਲ ਗਿਆ ਔਰ ਲੋਕ ਵੀ ਜਾਣਦੇ ਇੱਕ ਦੂਸਰੇ ਨੂੰ। ਹਾਂਜੀ। ਤੇ ਪਹਿਲਾ ਬਾਜ਼ਾਰ ਉਹੀ ਹੈ ਜੀ, ਕਿਉਂਕਿ ਅਸੀਂ ਬਾਜ਼ਾਰ ਤੋਂ ਬਾਹਰ ਬੈਠੇ ਆ। ਗੱਲ ਸੁਣੋ, ਤੁਸੀਂ ਚਾਹ ਪੀਤੀ ਹੈ ਹਾਂਜੀ ਤੇ ਤੁਸੀਂ ਕਿਹਾ ਮਿੱਠਾ ਜ਼ਿਆਦਾ ਸੀ, ਤੇ ਪੰਜਾਬੀਆਂ ਦੀ ਖੁਰਾਕ ਹੀ ਮਿੱਠਾ, ਤੇ ਉਹਨਾਂ ਨੂੰ ਪੰਜਾਬੀਆਂ ਦੀ ਖੁਰਾਕ ਤੇ ਮਿਠਾਈ ਬਰਕੀ ਹਾਏ ਹਾਏ ਹਾਏ। ਇਦਾਂ ਹੀ ਹੈ। ਪੰਜਾਬ ਤੋਂ ਲੈ ਕੇ ਆ ਪਰ ਲੈ ਥੋੜੀ ਜਿਹੀ ਐਵੇਂ ਇਹਨਾਂ ਨੇ ਆਪਣੇ ਪਿੰਡ ਦੀ ਮਠਿਆਈ ਲਾਓ ਜੀ। ਆਪਣੇ ਪਿੰਡ ਦੀ ਇੱਥੇ ਦਿਖਾਵਾਂਗੇ ਬਾਹਰ। ਅਸੀਂ ਵੀ ਆਂਦੀ ਸੀ ਕੱਲ, ਉੱਥੇ ਬਾਬਾ ਜੀ ਮਿਲੇ ਸਾਨੂੰ ਇਸਲਾਮਾਬਾਦ ਤੁਹਾਡੇ ਵਾਂਗੂ, ਤੇ ਅਸੀਂ ਫਿਰ ਸਾਰੀ ਉਹਨਾਂ ਨੂੰ ਖਵਾਤੀ। ਚਲੋ ਲੈ ਜਿਓ। 100 ਸਾਲ ਨਹੀਂ, ਲੈ ਜਿਓ। ਅਸੀਂ ਲੈ ਕੇ ਆਏ ਸੀ ਮਠਿਆਈ ਉੱਥੇ। ਤੁਹਾਨੂੰ ਡੱਬਾ ਲੈ ਦਿੰਦੇ ਲੈ ਕੇ ਸਰਦਾਰ ਜਾਵਾਂਗੇ। ਜੀ, ਇਹ ਸਾਡੇ ਪਿੰਡ ਦੀ ਵੀ ਸੁਗਾਤ ਯਾਦ ਰੱਖੋਗੇ। ਠੀਕ ਹੈ। ਹਾਂ, ਮੰਗਾ ਕੇ ਦੋ ਜੀ। ਚੱਲ ਓਏ ਆ ਲੈ ਉਹ ਤੋਂ ਲੈ ਕੇ ਆ। ਦੇਸੀ, ਹਰ ਚੀਜ਼ ਦੇਸੀ। ਲੈ ਲੈਨੇ ਆ। ਉਹ ਨਾ 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 ਜੀ ਨਾ। ਕੋਈ ਗੱਲ ਨਹੀਂ, ਬਾਪੂ ਦੀ ਪੈਨਸ਼ਨ ਆਉਂਦੀ ਹੈ, ਕੋਈ ਨਹੀਂ। ਹਾਂ, ਬਾਪੂ ਕੋ ਬਹੁਤ ਅੱਲਾ ਦੀ ਰਹਿਮਤ ਆ। ਆ ਲੈ ਉਹ ਆ ਕੇ ਲੈ ਆ, ਸਾਰਿਆਂ ਪੈਸਿਆਂ ਦੀ ਲੈ ਆਨੇ। ਵਾਹ ਤੂੰ ਨਹੀਂ ਆ ਟੈਂਕੀ ਨਹੀਂ ਬਣੀ ਹੋਈ, ਇਹ ਕਿਹੜੀ ਜਗ੍ਹਾ ਤੇ ਬਣੀ? ਇਹ ਚੌਕ ਅਮੀਰ ਚੌਕ ਸੈਂਟਰ ਪਿੰਡ ਦਾ। ਪਾਪਾ ਜੀ ਉਹ ਟੈਂਕੀ ਦੇ ਕੋਲ ਸੀਗਾ ਖੂਹ। ਇੱਥੇ ਹੀ ਖੂਹ ਸੀ ਬਿਲਕੁਲ ਚੌਕ ਦੇ ਵਿੱਚ। ਹਾਂਜੀ ਹਾਂਜੀ। ਬੜਾ ਤਗੜਾ ਖੂਹ ਸੀ। ਆ ਦੇਖੋ ਜੀ, ਤੁਹਾਡੇ ਪਿੰਡ ਦੇ ਲੋਕ ਕਿੰਨਾ ਚਾਅ ਕਰਦੇ ਆ ਇੱਥੇ ਅਜੇ ਵੀ। ਹਾਂਜੀ ਹਾਂਜੀ। ਦੱਸਦਾ ਰਿਹਾ ਜਦੋਂ ਮੈਂ ਇੱਥੇ ਗਿਆ ਨਨਕਾਣੇ ਸਾਹਿਬ, ਤੇ ਮੈਨੂੰ ਇੱਥੇ ਨੂੰ ਕੋਈ ਲੈ ਕੇ ਨਹੀਂ ਆਇਆ। ਹੈਰੀ ਨਹੀਂ। ਪੁਲਿਸ ਨੇ ਆਉਣ ਨਹੀਂ ਦਿੱਤਾ ਉਹਨੂੰ। ਨਹੀਂ ਪਾਪਾ ਜੀ, ਹੁਣ ਗਾਂ ਤੁਹਾਨੂੰ ਲੈ ਕੇ ਆਉਣਾ ਇੱਥੇ। ਬਸ ਹੁਣ ਮੈਂ ਵੀ ਦੇਖ ਲਿਆ, ਤੇ ਭਾਈ ਹੁਣੀ ਹੈਗੇ ਆ, ਤੇ ਬੜੀ ਹੈਲਪ ਕਰਦੇ ਆ ਸਾਰਿਆਂ ਨੂੰ। ਆ ਇੱਥੇ ਖੂਹ ਸੀਗਾ ਜੀ, ਆ ਟੈਂਕੀ ਦੇ ਕੋਲ। ਬਾਬਾ ਜੀ ਤੁਸੀਂ ਬੋਲੇ ਆਓ। ਅੱਛਾ ਜੀ। ਆ ਬਦਲ ਗਿਆ ਜੀ ਹੁਣ ਤਾਂ ਸਾਰਾ। ਹਾਂਜੀ, ਆ ਬਾਜ਼ਾਰ ਬਣਿਆ ਪਿਆ। ਇੱਥੇ ਸੀਗੀ ਜੀ ਕੋਈ, ਆ ਜਿੱਥੇ ਹੁਣ ਖੜੇ ਆ ਨਾ ਚੌਂਕ ਦੇ ਵਿੱਚ, ਇੱਥੇ ਕੋਈ ਸੀਗੀ ਜੀ। ਹੁਣ ਪੂਰਤੀ ਉਹਨਾਂ ਨੇ। ਇਹ ਪਾਪਾ ਜੀ ਅਰਜੁਨ ਆ, ਇਹਨੂੰ ਵੀ ਨਾਲ ਲੈ ਕੇ ਆਇਆ ਜੀ ਮੈਂ। ਆ ਸਕੂਲ ਆ ਗਿਆ, ਮੈਂ ਨਾਲ ਆ। ਇਹਨੂੰ ਦਿਖਾਉਣ ਲਈ ਲੈ ਕੇ ਆਇਆ ਜੀ ਨਾਲ। ਆਹ ਲੋਕੀ ਬੜੇ ਪਿਆਰ ਕਰਦੇ ਆ ਜੀ। ਹਾਂਜੀ ਹਾਂਜੀ, ਸਾਰੇ ਮੈਂ ਗਾਂ ਤੁਹਾਨੂੰ ਲੈ ਕੇ ਆਉਣਾ ਜੀ ਇੱਥੇ ਨੂੰ। ਤੁਹਾਡੀ ਪਛਾਣ ਚ ਆ ਰਹੇ ਜੀ ਕਿਹਨਾਂ ਦੇ ਆ? ਇੱਥੇ ਖਲੋ ਜਾਓ, ਰੁਕ ਜਾਓ। ਤੁਹਾਡੀ ਪਛਾਣ ਚ ਆ ਰਹੇ ਜੀ ਘਰ ਕਿਹਨਾਂ ਦੇ? ਪੁਰਾਣੇ ਲੱਗਦੇ ਆ ਉਸ ਵੇਲੇ ਦੇ। ਇਹ ਸਕੂਲ ਆ, ਗੇਟ ਹੁੰਦਾ। ਉਹ ਆਪਣੇ ਘਰ ਵੱਲ ਨੂੰ ਜਾ ਰਹੇ ਸੀ ਇਧਰੋਂ। ਸੀਗਾ ਜਿਹੜਾ ਰੜਾ ਜੀ। ਹਾਂਜੀ ਹਾਂਜੀ ਹਾਂਜੀ, ਉਦਾਂ ਹੀ ਆ ਜੀ, ਉਹ ਸਾਹਮਣੇ ਸਾਰਾ ਇਦਾਂ ਹੀ ਪਿਆ। ਰੜਾ ਮੈਦਾਨ ਖੁੱਲਾ ਡੁੱਲਾ। ਮੈਦਾਨ ਹੀ ਪਿਆ ਸਾਰਾ। ਆ ਮੈਦਾਨ ਹੀ ਹੁੰਦਾ ਸੀ। ਹਾਂਜੀ, ਆ ਸਾਰਾ ਮੈਦਾਨ ਮੈਦਾਨ ਪਹਿਲਾਂ ਹਾਂਜੀ। ਦੱਸਿਆ ਸੀ। ਅੱਛਾ ਜੀ। ਆ ਇਲਾਕਾ ਸਾਰਾ ਮੈਦਾਨ ਜੋ ਉੱਥੇ ਕਮਰੇ ਸਾਹਮਣੇ ਸੈਂਟਰ ਦੇ ਵਿੱਚ। ਉਹ ਦਰਵਾਜ਼ੇ ਦੇ ਸਾਹਮਣੇ ਦੋ ਕਮਰੇ ਸੀ, ਦੋਵੇਂ ਕੱਚੇ। ਇਹਨੂੰ ਸਟੇਸ਼ਨ ਹੁਣ ਕਿਹੜਾ ਲੱਗਦਾ ਆ? ਸਟੇਸ਼ਨ ਕਿਹੜਾ ਜੀ ਇੱਥੇ ਨੇੜੇ? ਇੱਥੇ ਸਟੇਸ਼ਨ ਕਿਹੜਾ ਬਾਬਾ ਜੀ ਨਜ਼ਦੀਕ? ਹਾਂ ਪੱਕਾ ਰੇਲ ਦਾ ਪਕਾਨਾ। ਪਕਾਨਾ ਜੀ। ਪਕਾਨਾ ਪਕਾਨਾ। ਪਕਾਨਾ। ਆਏ ਬਾਬਾ ਜੀ, ਕਾਫੀ ਬਹੁਤ। ਕਾਲ ਕਰਦੇ ਅੰਨਾ ਪੱਕਾ।
ਆਨਾ ਪੱਕਾ ਅੰਨਾ ਪੱਕਾ ਹਾਂਜੀ ਉਹ ਪੱਕਾ ਅੰਨਾ ਹੁਣ ਕਹਿੰਦੇ ਹੋਟਾ ਮੈਨੂੰ ਲੱਗਦਾ ਹਾਂ ਹਾਂਜੀ ਆਹ ਸਕੂਲ ਆ ਜੀ ਤੇ ਤੁਸੀਂ ਪਾਪਾ ਹੀ ਆਏ ਇੱਥੇ ਸਕੂਲ 'ਚ